ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਅੱਜ ਅਨਾਉਂਸ ਕੀਤਾ ਆ ਵੀ ਇਕੋਨਮੀ ਦੀ ਬਾਬਤ ਹਜੇ ਵਰਸਟ ਇਜ਼ ਯੈਟ ਟੂ ਕਮ। ਸੋ ਬਹੁਤ ਮਾੜਾ ਸਮਾਂ ਹਜੇ ਆਣਾ ਹੈਗਾ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਪ੍ਰੈਡਿਕਟ ਕੀਤਾ ਹੈ ਵੀ ਗਲੋਬਲ ਗਰੋਥ ਸਲੋ ਹੋ ਜਾਊਗੀ 2.7% 2023 ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ। ਜੀਡੀਪੀ ਐਸਟੀਮੇਟ ਕਰਦਾ ਵੀ 3.2% ਇਸ ਸਾਲ ਰਹੂਗਾ। ਇਹ 2021 ਦੇ ਵਿੱਚ 6% ਸੀ। ਗਲੋਬਲੀ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਕਹਿੰਦੇ ਅੱਜ ਦੀ ਡੇਟ ਦੇ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ 47% ਲੋਕ ਇਦਾਂ ਦੇ ਆ ਜਿਹੜੇ $7 ਇੱਕ ਦਿਨ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਇਨਕਮ ਆ ਜਾਂ ਉਸ ਤੋਂ ਥੱਲੇ ਆ। ਹੁਣ ਇੱਥੇ ਅੰਦਾਜ਼ਾ ਲਾ ਲਓ, ਆਪਾਂ ਕਈ ਵਾਰੀ ਅਮਰੀਕਾ ਕੈਨੇਡਾ 'ਚ ਵੀ ਆ ਕੇ ਰੋਣ ਲੱਗ ਪੈਂਦੇ ਵੀ ਜੀ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ, ਹੋ ਗਿਆ। 47% ਪੋਪੂਲੇਸ਼ਨ ਦੁਨੀਆ ਦੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮੁਤਾਬਕ ਅੱਜ ਦੀ ਡੇਟ ਦੇ ਵਿੱਚ ਵੀ $7 ਪਰ ਡੇ ਦੇ ਹਿਸਾਬ ਨਾਲ ਜਿਹੜਾ ਆ ਖਰਚ ਕਰਦੀ ਜਾਂ ਉਸ ਤੋਂ ਥੱਲੇ ਕਮਾ ਕੇ ਰਹਿ ਰਹੀ ਹੈਗੀ ਆ। ਵਾਰਨਿੰਗ ਯੂਨਾਈਟਿਡ ਨੇਸ਼ਨ ਨੇ ਵੀ ਦਿੱਤੀ ਆ, ਵਰਲਡ ਬੈਂਕ ਨੇ ਵੀ ਦਿੱਤੀ ਆ, ਹੋਰ ਬਹੁਤ ਸਾਰੇ ਜੋ ਗਲੋਬਲ ਸੀਈਓਜ਼ ਆ ਉਹਨਾਂ ਨੇ ਵੀ ਦਿੱਤੀ ਹੈਗੀ ਆ। ਚਾਈਨਾ ਦਾ ਵੀ ਕਹਿੰਦੇ ਬਹੁਤ ਬੁਰਾ ਹਾਲ ਹੋਣ ਵਾਲਾ ਹੈਗਾ ਆ। ਨੈਕਸਟ ਈਅਰ ਬਹੁਤ ਹੀ ਜ਼ਿਆਦਾ ਪੇਨਫੁਲ ਹੋਊਗਾ। ਪਾਇਰੀ ਔਲੀਵਰ ਇਹ ਹੈਗੇ ਆ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਚੀਫ ਇਕੋਨੋਮਿਸਟ। ਉਹਨਾਂ ਨੇ ਅੱਜ CNBC ਨੂੰ ਇਹ ਦੱਸਿਆ ਹੈਗਾ। ਕੰਡੀਸ਼ਨਸ ਕਹਿੰਦੇ ਬਹੁਤ ਹੀ ਵੋਲਾਟਾਈਲ ਆ, ਬਹੁਤ ਹੀ ਜ਼ਿਆਦਾ ਉੱਪਰ ਥੱਲੇ ਜਾਣ ਵਾਲੀਆਂ ਆ। ਇੱਕ ਤਾਂ ਇਨਵੇਜਨ ਹੋਇਆ ਯੂਕਰੇਨ ਦਾ ਰਸ਼ੀਆ ਵੱਲੋਂ, ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ, ਈਵਨ ਅੱਜ ਵੀ ਬਾਅਦ ਦੇ ਵਿੱਚ ਸਾਂਝੀਆਂ ਕਰਾਂਗੇ ਖਬਰਾਂ, ਵੀ ਬਹੁਤ ਜ਼ੋਰ ਦੇ ਨਾਲ ਰਸ਼ੀਆ ਵਾਲਿਆਂ ਨੇ ਹੁਣ ਯੂਕਰੇਨ ਦੇ ਉੱਤੇ ਅਟੈਕ ਹੋਣ ਲਗਭਗ ਉਹਨਾਂ ਦੇ ਸਾਰੇ ਸ਼ਹਿਰਾਂ ਤੇ ਸ਼ੁਰੂ ਕੀਤਾ ਹੈ ਕੱਲ੍ਹ ਦਾ। ਕਾਸਟ ਆਫ ਲਿਵਿੰਗ ਕ੍ਰਾਈਸਿਸ ਹੋ ਰਿਹਾ ਇਸ ਵੇਲੇ। ਲੋਕਾਂ ਨੂੰ ਰਹਿਣ ਦੇ ਲਈ, ਖਰਚਣ ਦੇ ਲਈ, ਫੂਡ ਸਾਰਾ ਕੁਝ ਇੰਨਾ ਜ਼ਿਆਦਾ ਮਹਿੰਗਾ ਆ ਵੀ ਲੋਕ ਅਫੋਰਡ ਨਹੀਂ ਕਰ ਸਕਦੇ। ਚਾਈਨਾ ਇਕੋਨੋਮਿਕਲੀ ਬਹੁਤ ਸਲੋ ਡਾਊਨ ਹੋ ਗਿਆ। ਸੋ 3 ਕੰਡੀਸ਼ਨਾਂ ਜਿਹੜੀਆਂ ਆ ਇਹ ਇਸ ਦੇ ਬੇਸ ਦੇ ਉੱਤੇ। ਤੇ ਚੌਥੀ ਉਹਨਾਂ ਨੇ ਇਹ ਕਿਹਾ ਵੀ ਜਿਹੜਾ એનર્ਜੀ ਕ੍ਰਾਈਸਿਸ ਆ ਯੂਰਪ ਦੇ ਵਿੱਚ ਉਹ ਬਹੁਤ ਬੈਡ ਆ, ਸਵੀਅਰ ਆ ਉਹਨਾਂ ਨੇ ਕਿਹਾ, ਕਿਉਂਕਿ ਰਸ਼ੀਆ ਤੋਂ 50% ਦੇ ਕਰੀਬ ਜਿਹੜੀ ਉਹਨਾਂ ਦੀ ਗੈਸ ਆਉਂਦੀ ਸੀ ਤੇ ਉਹ ਹੁਣ ਪਿੱਛੇ ਪਾਈਪ ਵੀ ਫਟ ਗਈ, ਕਾਫੀ ਘੱਟ ਵੀ ਹੋਈ ਹੈਗੀ ਆ। ਹੁਣ 20% ਰਸ਼ੀਆ ਵਾਲੇ ਜਿਹੜੇ ਡਿਲੀਵਰ ਕਰ ਰਹੇ ਹੈਗੇ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਐਂਟੀਸਪੇਟ ਕਰਦਾ ਵੀ ਗਲੋਬਲ ਇਨਫਲੇਸ਼ਨ ਪੀਕ ਕਰ ਜੂਗੀ 2022 ਦੇ ਵਿੱਚ। 4.7% 2021 ਚ ਸੀ ਇਨਫਲੇਸ਼ਨ, ਤੇ 8.8% ਇਸ ਸਾਲ ਦੇ ਐਂਡ ਤੱਕ ਇਹ ਚਲੇ ਜਾਊਗੀ। ਕਹਿੰਦੇ ਪਈ 2023 ਦੇ ਵਿੱਚ ਇਹ ਇਨਫਲੇਸ਼ਨ ਘਟਣੀ ਸ਼ੁਰੂ ਹੋ ਜਾਊਗੀ, 6.5% ਦੇ ਕਰੀਬ 2023 ਚ ਹੋਊਗੀ, ਤੇ 2024 ਦੇ ਵਿੱਚ 4.1% ਹੋਊਗੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਆਉਣ ਵਾਲਾ ਸਮਾਂ ਬੜਾ ਮਾੜਾ ਆ। 2 ਸਾਲ ਔਖੇ ਸੌਖੇ ਹੋ ਕੇ ਬੜੇ ਚਾਦਰ ਦੇਖ ਕੇ ਪੈਰ ਪਸਾਰ ਕੇ ਆਪਣੇ ਜਿਹੜੇ ਕੱਟੋ, ਤੇ 2024 ਦੇ ਵਿੱਚ 25 ਚ ਹੋਪਫੁਲੀ ਜਿਹੜਾ ਆ ਸਾਰਾ ਕੁਝ ਠੀਕ ਹੋਣਾ ਸ਼ੁਰੂ ਹੋ ਜਾਊਗਾ। ਚਾਈਨਾ ਦੀ ਜਿਹੜੀ ਇੱਕ ਜ਼ੀਰੋ ਕੋਵਿਡ ਪਾਲਿਸੀ ਆ, ਉਸ ਨੇ ਕਹਿੰਦੇ ਭਈ ਬੜਾ ਨੁਕਸਾਨ ਕੀਤਾ ਹੈਗਾ, ਕਿਉਂਕਿ ਜਿੱਥੇ ਵੀ ਉਹਨਾਂ ਦਾ ਕਈ ਵਾਰੀ ਕੀ ਹੁੰਦਾ 2 4 5 ਬੰਦੇ ਵੀ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਮਿਲ ਜਾਂਦੇ ਆ ਤੇ ਉਹ ਪੂਰੇ ਦਾ ਪੂਰਾ ਸ਼ਹਿਰ ਉਹ ਸ਼ਟ ਡਾਊਨ ਕਰ ਦਿੰਦੇ ਆ। ਉਹਦੇ ਨਾਲ ਜੋ ਇਕੋਨਮੀ ਆ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਆ। ਇੰਟਰਨੈਸ਼ਨਲ ਮੋਨੀਟਰੀ ਫੰਡ ਤੇ ਗਲੋਬਲ ਬੈਂਕ ਗਰੁੱਪ, ਐਕਸਲ ਬੈਨ ਇਹ ਹੈਗੇ ਆ ਵਰਲਡ ਬੈਂਕ ਦੇ, ਇਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਮੀਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਦੱਸਿਆ ਆ ਵੀ ਦੁਨੀਆ ਦੀ ਪੂਰੀ ਇਕੋਨਮੀ ਕਹਿੰਦੇ ਭਈ ਇਸ ਵਾਰ ਟੋਟੇ ਹੋਣ ਦੇ ਕਿਨਾਰੇ ਹੈਗੀ ਆ।